ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਲੈਂਡ ਪੂਲਿੰਗ ਪਾਲਿਸੀ ਤੋਂ। ਇਸ ਪਾਲਿਸੀ ਦਾ ਹਰ ਵਰਕਾ, ਹਰ ਪੰਨਾ, ਹਰ ਸੰਘਰਸ਼ ਦਾ ਪਾਠ ਆਪਾਂ ਇੱਥੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ। ਪਾਲਿਸੀ ਵਾਪਸ ਹੋਈ, ਪਰ ਆਪਾਂ ਵਾਪਸ ਕਰਨ ਦੇ ਤਰੀਕਾਕਾਰ ਤੇ ਵੀ ਉਂਗਲ ਚੁੱਕੀ ਵੀ ਇਹਨੂੰ ਇਹ ਤਰੀਕਾ ਨਹੀਂ ਹੈ ਜਿਹੜੇ ਤਰੀਕੇ ਨਾਲ ਲਿਆਂਦਾ ਗਿਆ ਸੀ, ਤੁਸੀਂ ਕਿਹਾ ਸੀ ਉਸੇ ਤਰੀਕੇ ਨਾਲ ਵਾਪਸ ਹੋਣੀ ਚਾਹੀਦੀ ਹੈ। ਉਹ ਤਰੀਕਾ ਵਰਤ ਲਿਆ ਗਿਆ। ਲੈਂਡ ਪੂਲਿੰਗ ਪਾਲਿਸੀ ਆਖਿਰ ਵਾਪਸ ਹੋ ਗਈ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਹੁਣ ਲੈਂਡ ਪੋਲਿੰਗ ਪਾਲਿਸੀ ਵਾਪਸ ਹੋਈ ਹੈ ਜੀ। ਇੱਕ ਅਧਿਕਾਰੀ ਜਿਹੜਾ ਮਕਾਨ ਤੇ ਸ਼ਹਿਰ ਵਿਕਾਸ ਅਥਾਰਟੀ ਦਾ ਮੁੱਖ ਸਕੱਤਰ ਸੀਗਾ, ਉਹਦੇ ਦਸਤਖਤਾਂ ਪ੍ਰੈਸ ਨੋਟ ਜਾਰੀ ਹੋਇਆ ਤੇ ਸਾਡੇ ਕਾਫੀ ਹੱਦ ਤੱਕ ਮੀਡੀਆ ਨੇ, ਸਰਕਾਰੀ ਮੀਡੀਆ ਨੇ ਤਾਂ ਇਸ ਦਾ ਗੁਣਗਾਨ ਕੀਤਾ ਕਿ ਲਓ ਜੀ ਲੈਂਡ ਪੋਲਿੰਗ ਪਾਲਿਸੀ ਵਾਪਸ ਹੋ ਗਈ। ਆਪਾਂ ਉਹ ਜ਼ਿਕਰ ਕਰਦੇ ਹਾਂ, ਕਿਹਾ ਸੀਗਾ ਕਿ ਪਾਲਿਸੀ ਵਾਪਸ ਨਹੀਂ ਹੋਈ, ਪਾਲਿਸੀ ਵਾਪਸੀ ਦਾ ਐਲਾਨ ਹੋਇਆ। ਤੇ ਉਸ ਤੋਂ ਬਾਅਦ ਫਿਰ ਹਰਪਾਲ ਚੀਮਾ ਜੀ ਸਾਹਮਣੇ ਆ ਗਏ, ਕਹਿੰਦੇ ਜੀ ਇਹ ਤਾਂ ਪਾਲਿਸੀ ਹੈ ਜੀ, ਇਹ ਤਾਂ ਸੈਕਟਰੀ ਦੇ ਦਸਤਖਤਾਂ ਨਾਲੇ ਵਾਪਸ ਹੋ ਜਾਂਦੀ ਹੈ ਜੀ, ਇਹਦੇ ਲਈ ਕੈਬਨਿਟ ਜਾਣ ਦੀ ਕੀ ਲੋੜ ਹੈ। ਮਤਲਬ ਜੇ ਤੁਸੀਂ ਇੰਨੇ ਸੱਚੇ ਸੁੱਚੇ ਸੀ ਔਰ ਇਹ ਸਹੀ ਗੱਲ ਕਹਿ ਰਹੇ ਸੀ, ਦਰੁਸਤ ਕਰ ਰਹੇ ਸੀ, ਫਿਰ ਕੱਲ ਕੈਬਨਿਟ ਕਾਹਨੂੰ ਬੁਲਾਈ ਸੀ? ਫਿਰ ਲੈਂਡ ਪੋਲਿੰਗ ਵਾਪਸੀ ਦੀ ਸਹਿਮਤੀ ਕਿਉਂ ਪ੍ਰਗਟਾਈ? ਫਿਰ ਉਸ ਤੋਂ ਬਾਅਦ ਡੀ-ਨੋਟੀਫਾਈ ਦਾ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ? ਸਹੀ ਹੈ। ਮਤਲਬ ਇਹ ਲੋਕ ਪੰਜਾਬ ਦੀ ਜਨਤਾ ਨੂੰ ਜਾਂ ਦੇਸ਼ ਦੀ ਸਰਕਾਰ ਦੇਸ਼ ਦੀ ਜਨਤਾ ਨੂੰ ਮੂਰਖ ਕਿਉਂ ਸਮਝਦੀ ਹੈ? ਬੁੱਧੂ ਸਮਝਦੀ। ਉਹਦੀ ਜੇ 3 ਖੇਤੀ ਕਾਨੂੰਨ ਲਿਆਏ ਤੇ 385 ਦਿਨ ਜਦੋਂ ਕਿਸਾਨ ਉੱਥੇ ਬੈਠੇ ਰਹੇ ਤੇ ਆਖਰ ਵਾਪਸ ਲਏ, ਲਿਆਉਣ ਲੱਗੇ ਵੀ ਕਿਹਾ ਕਿਸਾਨ ਹਿੱਤ 'ਚ ਲਿਆਏ ਆ, ਵਾਪਸ ਲੈਣ ਲੱਗੇ ਵੀ ਕਿਹਾ ਕਿ ਇਹਨਾਂ ਨੂੰ ਸਮਝ ਨਹੀਂ ਆਇਆ ਕਿਸਾਨ ਹਿੱਤ 'ਚ ਲਿਆਏ ਸੀ, ਹੁਣ ਇਹਨਾਂ ਹਿੱਤ 'ਚ ਵਾਪਸ ਲੈ ਰਹੇ। ਸਹੀ ਹੈ। ਪੰਜਾਬ ਦੀ ਸਰਕਾਰ ਦੀ ਜਵਾਨੀ ਵੀ ਅਸੀਂ ਸੁਣਿਆ ਤੇ ਜਦੋਂ ਲਿਆਏ ਸੀ ਤਾਂ ਵੀ ਇਹੀ ਕਹਿ ਕੇ ਢੋਲ ਵਜਾ ਕੇ ਕਹਿ ਰਹੇ ਸੀ ਤਾਂ ਕਿਸਾਨ ਹਿੱਤ 'ਚ ਹੈ, ਹੁਣ ਵਾਪਸ ਲੈਣ ਲੱਗੇ ਵੀ ਕੋਈ ਗੱਲ ਨਹੀਂ, ਜੇ ਤੁਸੀਂ ਨਹੀਂ ਮੰਨਣੇ ਨਾ ਮੰਨੋ ਜੀ, ਪਰ ਤੁਹਾਡੇ ਹਿੱਤ 'ਚ ਨੇ, ਅਸੀਂ ਤੁਹਾਡੇ ਹਿੱਤਾਂ ਨੂੰ ਧਿਆਨ 'ਚ ਰੱਖਦੀ ਵਾਪਸ ਲੈ ਰਹੇ। ਮਤਲਬ ਹਿੱਤ ਕਦੋਂ ਸੀ? ਲਿਆਉਣ ਲੱਗੇ ਜਾਂ ਵਾਪਸ ਲੈਣ ਲੱਗੇ? ਸੋ ਇਸ ਤਰੀਕੇਕਾਰ ਨਾਲ ਜਦੋਂ ਮੂਰਖ ਬਣਾਉਣ ਦੀ ਕੋਸ਼ਿਸ਼ ਹੋਈ ਤੇ ਪੰਜਾਬ ਦੀ ਜਨਤਾ ਨੇ, ਕਿਸਾਨ ਭਰਾਵਾਂ ਨੇ, SKM ਨੇ ਔਰ ਅਦਾਲਤ ਦੇ ਵਿੱਚ ਚੱਲ ਰਹੀ ਪ੍ਰਕਿਰਿਆ ਨੇ ਤੇ ਬਾਕੀ ਰਾਜਨੀਤਿਕ ਧਿਰਾਂ ਨੇ, ਸਭ ਨੇ ਆਪੋ ਆਪਣਾ, ਚਾਹੇ ਕਿਸੇ ਨੇ ਕਿਸੇ ਮਨਸ਼ਾ ਨਾਲ ਹੋਵੇ, ਯੋਗਦਾਨ ਪਾਇਆ ਤੇ ਨਤੀਜਾ ਸਰਕਾਰ ਨੂੰ ਪਿਛਾਂਹ ਹਟਣਾ ਪਿਆ। ਤੇ ਉਹਨਾਂ ਨੇ ਫਿਰ ਕੱਲ ਕੈਬਨਿਟ ਬੈਠਕ ਬੁਲਾਈ। ਉਹਦੇ ਵਿੱਚ ਜਦੋਂ ਸ਼ੁਰੂ ਹੋਈ ਬੈਠਕ, ਕਹਿੰਦੇ ਸਭ ਤੋਂ ਪਹਿਲਾਂ ਸਾਰੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਕਿ ਸ਼ੁਕਰ ਹੈ ਮੁੱਖ ਮੰਤਰੀ ਸਾਹਿਬ, ਤੁਸੀਂ ਸਾਡੀ ਜਾਨ ਛੁਡਾਤੀ, ਹੁਣ ਸਾਨੂੰ ਪਿੰਡ 'ਚ ਕੋਈ ਬੈਠਕ 'ਚ ਬੂਹਾ ਤਾਂ ਖੋਲ ਦੂਗਾ, ਕੋਈ ਆਪਣੇ ਵਿਹੜੇ ਤਾਂ ਬਿਠਾ ਲੂਗਾ, ਕੋਈ ਘੱਟੋ ਘੱਟ ਚਾਹ ਦੀ ਪਿਆਲੀ ਤਾਂ ਫੜਾ ਦੂਗਾ, ਨਹੀਂ ਤਾਂ ਸਾਨੂੰ ਪਾਣੀ ਪੁੱਛਣੋਂ ਵੀ ਹਟ ਗਏ ਸੀ ਪਿੰਡਾਂ 'ਚ ਲੋਕ। ਮੰਤਰੀ ਸਾਹਿਬ ਨੇ ਵੀ ਕਹਿੰਦੇ ਧੰਨਵਾਦ ਕੀਤਾ ਕਿ ਸ਼ੁਕਰ ਹੈ ਭਰਾਵਾ, ਜਾਨ ਤਾਂ ਆਪਣੀ ਸਭ ਦੀ ਛੁੱਟੀ। ਸੋ ਇਹ ਸਥਿਤੀ ਸੀ। ਮਤਲਬ ਜੇ ਤੁਹਾਡੀ ਜਾਨ ਕੜਿੱਕੀ ਚਾਹੀ ਸੀ, ਤੁਸੀਂ ਬਾਹਰ ਕਿਉਂ ਨਹੀਂ ਆਏ? ਤੁਹਾਡੇ 'ਚ ਬੋਲਣ ਦਾ ਦਮ ਕਿਉਂ ਨਹੀਂ ਰਿਹਾ? ਚਲੋ ਫਿਰ ਕਹਿੰਦੇ ਜੀ ਕਿ ਇਹਦੇ ਉੱਤੇ ਸਰਬਸੰਮਤੀ ਬਣੀ ਤੇ ਸਹਿਮਤੀ ਦੇ ਨਾਲ ਜੀ ਇਹ ਫੈਸਲਾ ਹੋਇਆ ਕਿ ਜਿਹੜੀਆਂ ਜ਼ਮੀਨਾਂ ਅਸੀਂ ਲੈਣ ਲਈ ਨੋਟੀਫਿਕੇਸ਼ਨ ਕੀਤੇ ਸੀ, 2 ਨੋਟੀਫਿਕੇਸ਼ਨ ਜਾਰੀ ਹੋਏ ਸੀ ਇਹਦੇ ਸੰਬੰਧ 'ਚ, 2 ਕੈਬਨਿਟ ਬੈਠਕਾਂ ਦੇ ਵਿੱਚ 2 ਨੋਟੀਫਿਕੇਸ਼ਨ ਜਾਰੀ ਹੋਏ ਸੀ। ਉਹ ਦੋਵੇਂ ਤਾਰੀਖ ਪਾ ਕੇ ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਆਹ ਤਰੀਕਾ ਨੂੰ ਜਿਹੜੇ ਨੋਟੀਫਿਕੇਸ਼ਨ ਜਾਰੀ ਹੋਏ ਸੀ ਉਹਨਾਂ ਨੂੰ ਜ਼ਮੀਨਾਂ ਐਕਵਾਇਰ ਕਰਨ ਵਾਲਿਆਂ ਨੂੰ ਡੀ-ਨੋਟੀਫਾਈ ਕਰਦੇ ਆ। ਤੇ ਇਹਦੇ ਨਾਲ ਜਿਹੜੀਆਂ ਮਦਾਂ ਸ਼ਾਮਲ ਕੀਤੀਆਂ ਗਈਆਂ ਸੀ ਸੋਧ ਵਾਲੀਆਂ, ਕਿਉਂਕਿ ਉਹਦੇ ਲਈ ਵੀ 2 ਕੈਬਨਿਟ ਆਈਆਂ ਸੀ, ਸੋ ਉਹ ਜਿਹੜੀਆਂ ਮਤਲਬ ਕਿ ਉਹਦੇ ਵਿੱਚ ਸੋਧ ਵਾਲੀਆਂ ਸ਼ਾਮਲ ਸੀ, ਉਹ ਵੀ ਇਸ ਦੇ ਨਾਲ ਹੀ ਖਤਮ ਸਮਝੀਆਂ ਜਾਣ। ਸੋ ਇਸ ਤਰੀਕਾਕਾਰ ਅਪਣਾ ਕੇ ਆਖਰ ਲੈਂਡ ਪੋਲਿੰਗ ਪਾਲਿਸੀ ਹੁਣ ਸਹੀ ਰੂਪ 'ਚ ਵਾਪਸ ਹੋ ਗਈ ਹੈ। ਔਰ ਇਸ ਪਾਲਿਸੀ ਨੂੰ ਲਿਆਉਣ ਤੋਂ ਬਾਅਦ SKM ਨੇ ਜਾਂ ਹੋਰ ਕਿਸਾਨ ਜਥੇਬੰਦੀਆਂ ਨੇ ਜਿਵੇਂ ਇੱਕ ਵਾਰ ਫਿਰ ਇੱਕ ਸੂਤਰ 'ਚ ਬੰਨਣ ਵਾਲਾ ਰਾਹ ਚੁਣਿਆ ਸੀ, ਉਹ 'ਚ ਚਾਹੇ ਫਿਰ ਇੱਕ ਵਾਰ ਖੜੋਤ ਆ ਗਈ ਹੋਵੇ, ਪਰ ਕਿਸਾਨ ਜਥੇਬੰਦੀਆਂ ਨੇ ਆਪਣਾ ਮਾਣ ਸਤਿਕਾਰ ਫਿਰ ਇੱਕ ਵਾਰ ਬਹਾਲ ਕਰਾਇਆ। ਪਰ ਜਿਹੜੀ ਬੇਭਰੋਸਗੀ ਸਰਕਾਰ ਪ੍ਰਤੀ ਖੜੀ ਹੋ ਗਈ ਹੈ, ਉਹ ਵਾਪਸ ਲੈ ਕੇ ਵੀ ਬਹਾਲ ਹੁੰਦੀ ਨਹੀਂ। ਜੀ ਸਹੀ ਹੈ, ਬਿਲਕੁਲ। ਦੇਖੋ, ਭਰੋਸਾ ਤਾਂ ਉਦੋਂ ਬਹਾਲ ਹੁੰਦਾ ਜਦੋਂ ਤੁਸੀਂ ਲੋਕਾਂ ਲਈ ਸੰਘਰਸ਼ ਇੱਕ ਵਾਰ ਫਿਰ ਤੋਂ ਕਰਦੇ ਹੋ ਤੇ ਸੰਘਰਸ਼ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਹੋ, ਤਾਂ ਲੋਕ ਤੁਹਾਡੇ ਤੇ ਟਰਸਟ ਕਰਦੇ ਨੇ, ਤੁਹਾਡੇ ਤੇ ਭਰੋਸਾ ਕਰਦੇ ਨੇ, ਵਿਸ਼ਵਾਸ ਕਰਦੇ ਨੇ ਕਿ ਠੀਕ ਹੈ, ਇਹਨਾਂ ਦਾ ਜਿਹੜਾ ਤਰੀਕਾਕਾਰ ਹੈ। ਸ਼ੰਭੂ ਤੇ ਖਨੌਰੀ ਨੂੰ ਸਰਕਾਰ ਇੱਕ ਵੱਡੀ ਜਿੱਤ ਵਾਂਗੂ ਪੇਸ਼ ਕਰ ਰਹੀ ਸੀ ਕਿ ਸਾਡੀ ਬਹੁਤ ਵੱਡੀ ਜਿੱਤ ਹੈ, ਪਰ ਅਸਲ ਦੇ ਵਿੱਚ ਜਿੱਤ ਤਾਂ ਲੋਕਾਂ ਦੀ ਹੁੰਦੀ ਹੈ। ਜਿੱਤ ਸਰਕਾਰ ਕਦੇ ਵੀ ਲੋਕਾਂ ਕੋਲ ਖੋ ਨਹੀਂ ਸਕਦੀ, ਬਸ਼ਰਤੇ ਲੋਕ ਬੋਲਣ ਵਾਲੇ ਹੋਣ। ਸਹੀ।